ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਜੋ ਕਰਦੇ ਨੇ ਖਬਰਾਂ, ਦੱਸਦੇ ਨੇ ਪੰਜਾਬ ਜਾਂ ਭਾਰਤ ਦਾ ਹਾਲ। ਤੇ ਅੱਜ ਸੈਪਟੰਬਰ 27 ਤੇ ਚੱਲਾਂਗੇ ਖਬਰਾਂ ਵੱਲ। ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ ਜੀ। ਗੁਰਦੀਪ ਸਿੰਘ ਪਿਰਤੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜਿੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਹਰਵੰਤ ਸਿੰਘ ਉੱਪਲ ਜਿੱਬਾ ਸਿਟੀ, ਹਰਵਿੰਦਰ ਸਿੰਘ ਸਮਰਾ ਜਿੱਬਾ ਸਿਟੀ, ਸੱਚਾ ਸਿੰਘ ਜੀ ਫਰੈਜ਼ਨੋ ਤੋਂ। ਸਭ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਖਬਰ ਕਰਦੇ ਆ ਜਿਹੜੀ ਫੌਜ ਵੱਲੋਂ ਜਿਹੜੇ ਨਾਗਾ ਬਾਗੀ ਸੀਗੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਦਾ ਦਾਵਾ। ਬਿਲਕੁਲ ਜੀ, ਇਹ ਦਾਵਾ ਪਹਿਲਾਂ ਤਾਂ ਜਿਹੜਾ ਸੀਗਾ ਜੀ ਖਬਰਾਂ ਦੇ ਰੂਪ ਦੇ ਵਿੱਚ ਇਹ ਆਉਣਾ ਸ਼ੁਰੂ ਹੋਇਆ ਕਿ ਭਾਰਤ ਦੀ ਜਿਹੜੀ ਫੌਜ ਆ ਉਹਨੇ ਸਰਜੀਕਲ ਸਟਰਾਈਕ ਜਿਹੜੀ ਆ ਜੀ ਉਹ ਇੱਕ ਵਾਰੀ ਫੇਰ ਕੀਤੀ ਆ, ਜਿਹਦਾ ਪਿਛਲੇ ਦਿਨਾਂ ਦੇ ਵਿੱਚ ਦਾਵਾ ਕੀਤਾ ਗਿਆ ਸੀਗਾ ਮਿਆਂਮਾਰ ਦੇ ਵਾਸਤੇ ਵੀ, ਤੇ ਇਹ ਵੀ ਆਖਿਆ ਗਿਆ ਸੀਗਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੜ ਕੇ ਵੀ ਉਹਨੇ ਸਰਜੀਕਲ ਸਟਰਾਈਕ ਜਿਹੜੀ ਆ ਜੀ ਉਹ ਕੀਤੀ ਆ। ਪਰ ਦੇਰ ਹੁੰਦਿਆਂ ਫੇਰ ਇਹ ਪਤਾ ਲੱਗਿਆ ਜੀ ਕਿ ਇਹਨੂੰ ਸਰਜੀਕਲ ਸਟਰਾਈਕ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ, ਕਿਉਂਕਿ ਜਿਹੜੇ ਸਰਕਾਰੀ ਦਾਅਵੇ ਸੀਗੇ ਉਹ ਸਰਜੀਕਲ ਸਟਰਾਈਕ ਤੇ ਸੀਗੇ। ਬਾਅਦ ਦੇ ਵਿੱਚ ਫੌਜ ਦੇ ਕੁਝ ਸੂਤਰਾਂ ਨੇ ਇਹਨੂੰ ਜਿਹੜਾ ਜੀ ਕਲੈਰੀਫਾਈ ਕੀਤਾ ਕਿ ਉਹਨਾਂ ਨੇ ਮਿਆਂਮਾਰ ਦੀ ਜਿਹੜੀ ਸਰਹੱਦ ਆ ਉਹਦੇ ਅੰਦਰ ਵੜ ਕੇ ਕੋਈ ਕਾਰਵਾਈ ਨਹੀਂ ਕੀਤੀ, ਬਲਕਿ NSCN ਜਿਹੜਾ ਉਹਦੇ ਕੁਛ ਅੱਤਵਾਦੀ ਜਿਨ੍ਹਾਂ ਨੇ ਭਾਰਤ ਦੀ ਫੌਜ ਦੇ ਜਿਹੜੇ ਫੌਜੀ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਸੀਗਾ, ਉਹਨਾਂ ਦਾ ਪਿੱਛਾ ਜਿਹੜਾ ਉਹ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਆ। ਜਦੋਂ ਫੌਜ ਦੇ ਵੱਲੋਂ ਆਫੀਸ਼ੀਅਲੀ ਬਿਆਨ ਆਇਆ ਜੀ ਫੇਰ ਇਹਦਾ ਜਿਹੜਾ ਜੀ ਦੂਸਰਾ ਪੱਖ ਇਹ ਸਾਹਮਣੇ ਆਇਆ। ਪੂਰਬੀ ਕਮਾਂਡ ਦੇ ਵੱਲੋਂ ਇਹ ਕਿਹਾ ਗਿਆ ਜੀ ਕਿ ਭਾਰਤ ਮਿਆਂਮਾਰ ਸਰਹੱਦ ਦੇ ਉੱਤੇ ਤਾਇਨਾਤ ਜਿਹੜੀ ਫੌਜ ਹੈ ਉਹਦੀ ਟੁਕੜੀ ਦੇ ਉੱਤੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ ਖਾਪਲਾਂਗ ਦੇ ਜਿਹੜੇ ਅਣਪਛਾਤੇ ਵਿਦਰੋਹੀ ਸੀ ਉਹਨਾਂ ਨੇ ਹਮਲਾ ਕਰ ਦਿੱਤਾ। ਜਿਹੜੇ ਭਾਰਤ ਦੇ ਫੌਜੀ ਸੀਗੇ ਉਹਨਾਂ ਨੇ ਜਵਾਬੀ ਕਾਰਵਾਈ ਕਰਦਿਆਂ ਹੋਇਆ ਭਾਰੀ ਗੋਲਾਬਾਰੀ ਜਿਹੜੀ ਸੀਗੀ ਉਹ ਕੀਤੀ, ਜਿਹਦੇ ਨਾਲ ਬਾਗੀਆਂ ਦਾ ਸੰਪਰਕ ਟੁੱਟ ਗਿਆ ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਰਿਪੋਰਟਾਂ ਇਹ ਵੀ ਆਈਆਂ ਜੀ ਕਿ ਵਿਦਰੋਹੀਆਂ ਨੂੰ ਵੱਡੇ ਪੱਧਰ ਦੇ ਉੱਤੇ ਨੁਕਸਾਨ ਜਿਹੜਾ ਉਹ ਪਹੁੰਚਿਆ, ਜਦੋਂ ਕਿ ਭਾਰਤ ਦੇ ਫੌਜ ਦਾ ਜਿਹੜਾ ਜੀ ਉਹ ਕਿਸੇ ਕੋਈ ਨੁਕਸਾਨ ਦੀ ਖਬਰ ਜਿਹੜੀ ਆ ਜੀ ਉਹ ਨਹੀਂ ਆ। ਉਧਰ ਜਿਹੜਾ ਗ੍ਰਹਿ ਮੰਤਰਾਲਾ ਮਿਜ਼ੋਰਮ ਮਿਆਂਮਾਰ ਸਰਹੱਦ ਦੇ ਉੱਤੇ ਬਿਨਾਂ ਰੋਕ ਟੋਕ ਤੋਂ ਜਿਹੜਾ ਇੱਧਰ ਉਧਰ ਜਾਣ ਦੀ ਜਿਹੜੀ FMR ਹੈ ਉਹਨੂੰ ਛੇਤੀ ਇਹਦੇ ਉੱਤੇ ਪਾਬੰਦੀ ਜਿਹੜੀ ਆ ਜੀ ਉਹ ਲਾ ਸਕਦਾ ਹੈ, ਜਿਹੜੀ ਕਿ ਪਿਛਲੇ ਸਮੇਂ ਦੇ ਦੌਰਾਨ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਫੌਜ ਉੱਥੇ ਗਸ਼ਤ ਕਰਦੀ ਹੈ ਉਹਦੇ ਉੱਤੇ ਹਮਲੇ ਕਰਨ ਦੇ ਵਾਸਤੇ ਦੋਸ਼ੀ ਕਿਹਾ ਜਾਂਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮੰਤਰੀਆਂ ਦੇ ਅੰਨ੍ਹੇਵਾਹ ਤੇਲ ਫੂਕਣ ਦੀਆਂ ਗੱਲਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਹਾਂ, ਕਿੱਦਾਂ ਅੰਨ੍ਹੇਵਾਹ ਤੇਲ ਫੂਕਿਆ ਜਾਂਦਾ ਸੀ, ਪਰ ਉਸ ਤੇ ਰੋਕ ਲੱਗੂਗੀ। ਬਿਲਕੁਲ ਜੀ, ਜਿਹੜੀ ਸਰਕਾਰ ਨੇ ਕਮੇਟੀ ਬਣਾਈ ਆ ਉਹਨੇ ਜਿਹੜੀ ਇਹ ਰਿਪੋਰਟ ਦਿੱਤੀ ਆ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਮੰਤਰੀਆਂ ਦੇ ਵੱਲੋਂ 2 ਤੋਂ 2.5 ਲੱਖ ਰੁਪਏ ਪ੍ਰਤੀ ਮਹੀਨਾ ਤੇਲ ਦੇ ਬਿੱਲ ਸਰਕਾਰੀ ਖਜ਼ਾਨੇ ਦੇ ਵਿੱਚੋਂ ਵਸੂਲੇ ਜਾਂਦੇ ਸੀਗੇ। ਕੈਪਟਨ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਤੇਲ ਦੀ ਖਪਤ ਜਿਹੜੀ ਇਹਦੀ ਭਾਵੇਂ 1 ਲੱਖ ਤੋਂ ਲੈ ਕੇ 1,05,000 ਰੁਪਏ ਪ੍ਰਤੀ ਮਹੀਨਾ ਵਸੂਲੀ ਜਾ ਰਹੀ ਹੈ, ਪਰ ਇਹ ਖਪਤ ਹੋਰ ਵੀ ਘੱਟ ਸਕਦੀ ਹੈ। ਸਰਕਾਰ ਦਾ ਇਹ ਕਦਮ ਜਿਹੜਾ ਜੀ ਇਹ ਵਿੱਤੀ ਜਿਹੜੇ ਮਾੜੇ ਹਾਲਾਤ ਨੇ ਉਹਦੇ ਵਿੱਚ ਸਰਫੇ ਵਾਲੀ ਯੋਜਨਾ ਦਾ ਹਿੱਸਾ ਜਿਹੜਾ ਜੀ ਉਹ ਕਿਹਾ ਜਾ ਰਿਹਾ। ਕਮੇਟੀ ਦੀ ਰਿਪੋਰਟ ਦੇ ਮੁਤਾਬਕ ਮੰਤਰੀਆਂ ਨੂੰ ਪ੍ਰਤੀ ਮਹੀਨਾ 4500 ਕਿਲੋਮੀਟਰ ਕਾਰ ਚਲਾਉਣ ਲਈ ਤੇਲ ਜਿਹੜਾ ਦਿੱਤਾ ਜਾਣਾ ਚਾਹੀਦਾ, ਜਿਹੜਾ ਕਿ 54,000 ਕਿਲੋਮੀਟਰ ਸਾਲਾਨਾ ਬਣੂਗਾ। ਟਰਾਂਸਪੋਰਟ ਦੇ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਬੰਦਾ 54,000 ਕਿਲੋਮੀਟਰ ਕਾਰ ਨਹੀਂ ਚਲਾ ਸਕਦਾ। ਜੇ ਇਹਦੇ ਤੋਂ ਵੱਧ ਚਲਾਉਣ ਦਾ ਦਾਅਵਾ ਕਰਦਾ ਤੇ ਇਹ ਗੜਬੜੀ ਜਿਹੜੀ ਹੈ ਜੀ ਉਹ ਮੰਨੀ ਜਾਂਦੀ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੇ ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਟਰਾਂਸਪੋਰਟ ਮੰਤਰੀ ਸਨ ਅਜੀਤ ਸਿੰਘ ਕੁਹਾੜ ਹੋਰੀ, ਜਿੰਨੀ ਉਹਨਾਂ ਦੀ ਕਾਰ ਚੱਲਦੀ ਸੀ ਉਦੋਂ ਮਾਹਰਾਂ ਨੇ ਕਿਹਾ ਸੀਗਾ ਵੀ ਜੇ ਕਾਰ ਨੂੰ ਇੱਟਾਂ ਲਾ ਕੇ ਤਾਂ ਖੜੀ ਕਰਕੇ ਤੇ 24 ਘੰਟੇ ਉਹਨੂੰ ਘੁਕਾਈ ਚੱਲੋ ਤਾਂ ਵੀ ਇੰਨੀ ਨਹੀਂ ਚੱਲਦੀ। ਕਿੱਡਾ ਵੱਡਾ ਉਹ ਬਿੱਲ ਜਿਹੜਾ ਜੀ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਜਿਹੜਾ ਉਹ ਲੈਂਦੇ ਸਨ। ਹੁਣ ਜਿਹੜਾ ਜੀ ਇਹਦੀ ਕਮੇਟੀ ਦੀਆਂ ਰਿਪੋਰਟਾਂ ਦੇ ਮੁਤਾਬਕ ਡਰਾਈਵਰ ਦੀ ਤਨਖਾਹ, ਤੇਲ, ਮੁਰੰਮਤ ਦੇ ਖਰਚੇ ਜਿਹੜੇ ਉਹ ਸ਼ਾਮਲ ਨੇ, ਇਹ ਜੇ ਘਟਾ ਦਿੱਤੇ ਜਾਂਦੇ ਤੇ ਇਹਦੇ ਉਹਦੇ ਵਿੱਚ ਜਿਹੜਾ ਜੀ ਇਨਕਲੂਡ ਹੋ ਜਾਣਗੇ। ਕਮੇਟੀ ਨੇ ਵਿਧਾਇਕਾਂ ਦੇ ਉੱਤੇ ਜਿਹੜਾ ਜੀ ਤੇਲ ਦੇ ਵਰਤੋਂ ਦੇ ਉੱਤੇ ਲਾਗੂ ਜਿਹੜਾ ਜੀ ਇਹ ਤਰੀਕਾ
ਕਰਨ ਦਾ ਸੁਝਾਅ ਦਿੱਤਾ ਹੈ ਔਰ ਇੱਕ ਵਿਧਾਇਕ ਨੂੰ 3000 ਕਿਲੋਮੀਟਰ ਪ੍ਰਤੀ ਮਹੀਨਾ ਗੱਡੀ ਚਲਾਉਣ ਦਾ ਜਿਹੜਾ ਜੀ ਉਹ ਖਰਚ ਦਿੱਤਾ ਜਾਊਗਾ। ਔਰ ਪੰਜਾਬ ਦੇ ਮੰਤਰੀਆਂ ਦੀਆਂ ਕਾਰਾਂ ਦੇ ਵਿੱਚ ਜਿਹੜਾ ਅਨਲਿਮਟਿਡ ਤੇਲ ਪਾਉਣਾ ਜਿਹੜਾ ਜੀ ਇਹਨੂੰ ਬੰਦ ਕੀਤਾ ਜਾਊਗਾ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਉੱਤੇ ਛੇਤੀ ਫੈਸਲਾ ਜਿਹੜਾ ਆ ਸਕਦਾ, ਜਿਹੜਾ ਇੱਕ ਵੱਡੀ ਬੱਚਤ ਸਰਕਾਰ ਦੀ ਕਰ ਸਕਦਾ ਹੈ, ਜਿਹੜੀ ਕਿ ਪਿਛਲੇ ਜਿਹੜੀ 10 ਸਾਲਾਂ ਦੀ ਸਰਕਾਰ ਸੀ ਉਹਦੇ ਦੌਰਾਨ ਅੰਨ੍ਹੇਵਾਹ ਇਹਦੇ ਉੱਤੇ ਖਰਚ ਕੀਤਾ ਗਿਆ ਜੀ। ਤੇ ਅੱਗੇ ਆਪਾਂ ਪਰਾਲੀ ਸਾੜਨ ਦੀਆਂ ਹਰੇਕ ਸਾਲ ਗੱਲਾਂ ਕਰਦੇ ਹਾਂ ਕਿ ਜਦੋਂ ਪਰਾਲੀ ਸਾੜੀ ਜਾਂਦੀ ਆ ਕੁਛ ਨੀਤੀ ਦਾ ਐਕਸੀਡੈਂਟ ਵੀ ਹੁੰਦੇ ਆ, ਤੇ ਇਸ ਟਾਈਮ ਤੇ ਮੁੱਖ ਮੰਤਰੀ ਨੇ ਪਰਾਲੀ ਸਾੜਨ ਵਾਲਿਆਂ ਨੂੰ ਚੇਤਾਵਨੀ ਦਿੱਤੀ। ਜਿਹੜੀ ਮੋਰਚਾ ਲੱਗਿਆ ਸੀਗਾ ਜੀ ਕਿਸਾਨਾਂ ਦਾ ਪਟਿਆਲੇ ਦੇ ਨਾਲ ਲੱਗਵੇਂ ਪਿੰਡ ਦੇ ਵਿੱਚ ਮਹਿਮਦ, ਉੱਥੇ ਜਦੋਂ ਕਿਸਾਨਾਂ ਨੇ ਜਿਹੜਾ ਜੀ ਮੋਰਚਾ ਸਮਾਪਤ ਕੀਤਾ ਤਾਂ ਉਸ ਦਿਨ ਗੱਲ ਸੀ ਇਹ ਆਖੀ ਕਿ ਜਾਂ ਤਾਂ ਪਰਾਲੀ ਦੇ ਵਾਸਤੇ ਕਿਸਾਨਾਂ ਨੂੰ ਪਰ ਏਕੜ ਮੁਆਵਜ਼ਾ ਦਿਓ, ਨਹੀਂ ਤਾਂ ਕਿਸਾਨਾਂ ਨੇ ਕਿਹਾ ਅਸੀਂ ਪਰਾਲੀ ਜਿਹੜੀ ਹੈ ਜੀ ਉਹ ਸਾੜਾਂਗੇ। ਇਹ ਕਹਿ ਕੇ ਮੋਰਚਾ ਜਿਹੜਾ ਜੀ ਉਹ ਸਮਾਪਤ ਹੋਇਆ ਸੀਗਾ। ਹੁਣ ਸਰਕਾਰ ਦੀ ਤਰਫੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਮੁੱਖ ਮੰਤਰੀ ਹੋਰਾਂ ਦੇ ਦਖਤਾਂ ਦੇ ਥੱਲੇ, ਉਹਦੇ ਵਿੱਚ ਇਹ ਗੱਲ ਆਖੀ ਆ ਕਿ ਜੇ ਕਿਸਾਨਾਂ ਨੇ ਪਰਾਲੀ ਸਾੜੀ ਸਖਤ ਕਾਰਵਾਈ ਜਿਹੜੀ ਉਹ ਕੀ ਜਾਊਗੀ। ਇਸ ਬਿਆਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਾਰੇ ਡਿਪਟੀਸ਼ਨਰਾਂ ਨੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਪਰਾਲੀ ਤੇ ਬਾਕੀ ਜਿਹੜੀ ਰਹਿੰਦ ਖੂੰਹਦ ਆ ਉਹ ਸਾੜਨ ਦੇ ਉੱਤੇ ਪਾਬੰਦੀ ਲਾਈ ਆ। CRP ਦੇ ਤਹਿਤ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਗਏ ਆ। ਪੰਚਾਇਤਾਂ ਨੂੰ ਰਹਿੰਦ ਖੂੰਹਦ ਨਾ ਸਾੜਨ ਦੇ ਵਾਸਤੇ ਮਤੇ ਪਾਸ ਕਰਨ ਦੇ ਆਦੇਸ਼ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਆ। ਜੇ ਕੋਈ ਉਲੰਘਣਾ ਕਰਦਾ ਤਾਂ ਅਗਲੇ ਸਾਲ ਪੰਚਾਇਤੀ ਦੇਣ ਦੇ ਹੋਊਗਾ ਜੇ ਉਹਦੇ ਖਿਲਾਫ ਜਿਹੜੀ ਸ਼ਿਕਾਇਤ ਆਉਂਦੀ। ਵਿਭਾਗ ਨੇ ਪੁਲਿਸ ਤੇ SDO ਨੂੰ ਪਰਾਲੀ ਸਾੜਨ ਦੀ ਕਿਸੇ ਵੀ ਘਟਨਾ ਦੀ ਲਿਖਤੀ ਸੂਚਨਾ ਦੇਣ ਵਾਸਤੇ ਪੰਚਾਇਤਾਂ ਨੂੰ ਜ਼ਿੰਮੇਵਾਰ ਬਣਾਉਣ ਦਾ ਫੈਸਲਾ ਕੀਤਾ। ਭਾਵ ਕਿ ਜੇ ਕਿਸੇ ਪਿੰਡ ਦੇ ਵਿੱਚ ਪਰਾਲੀ ਤੋਂ ਅੱਗ ਲੱਗਦੀ ਆ ਉੱਥੋਂ ਹੀ ਪੰਚਾਇਤ ਜ਼ਿੰਮੇਵਾਰ ਹੋ ਵੀ ਉਹਨੇ ਸ਼ਿਕਾਇਤ ਜਿਹੜੀ ਆ ਜੀ ਉਹ ਕਿਉਂ ਨਹੀਂ, ਉਹਨੇ ਦੱਸਿਆ ਕਿ ਉਹਨੇ ਪਰਾਲੀ ਜਿਹੜੀ ਉਹ ਸੜ ਰਹੀ ਆ। ਵਿਭਾਗ ਨੇ 1313 ਦੇ ਦੌਰਾਨ ਪਰਾਲੀ ਨੂੰ ਸਾੜਨ ਦੇ ਉੱਤੇ ਪਾਬੰਦੀ ਲਾਉਣ ਦੇ ਜਿਹੜੇ ਐਕਟ 1981 ਹੈ ਇਹਦੀ ਧਾਰਾ 19 ਦੇ ਤਹਿਤ ਇਹ ਜਿਹੜੇ ਆ ਜੀ ਹੁਕਮ ਜਾਰੀ ਕੀਤੇ ਆ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੇ ਵੱਲੋਂ ਨਿਗਰਾਨੀ ਦੇ ਵਾਸਤੇ ਕਦਮ ਜਿਹੜਾ ਜੀ ਉਹਦੀ ਗੱਲ ਆਖੀ ਕਿ ਕਦਮ ਜਿਹੜੇ ਜੀ ਇਹਦੇ ਤਹਿਤ ਚੁੱਕੇ ਜਾਣਗੇ। ਹੁਣ ਸਵਾਲ ਜਿਹੜਾ ਜੀ ਇਹ ਆ ਕਿ ਝੋਨਾ ਜਿਹੜਾ ਕਿ ਇਸ ਵੇਲੇ ਪੱਕਿਆ ਤਕਰੀਬਨ ਨੇੜੇ ਜਿਹੜਾ ਜੀ ਉਹ ਪੱਕਣ ਦੇ ਆ ਗਿਆ, ਅਗਲੇ ਕੁਝ ਦਿਨਾਂ ਦੇ ਦੌਰਾਨ ਇਹਦੀ ਕਟਾਈ ਜਿਹੜੀ ਹੈ ਜੀ ਉਹ ਸਟਾਰਟ ਹੋ ਜਾਣੀ ਆ। ਤੋ ਇਹ ਇੱਕ ਕਿਸਮ ਦੇ ਨਾਲ ਜਿਹੜਾ ਜੀ ਸਮਝਿਆ ਜਾ ਰਿਹਾ ਕਿ ਇਹ ਇੱਕ ਸਿੱਧਮ ਸਿੱਧਾ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਟਕਰਾਓ ਦਾ ਕਾਰਨ ਜਿਹੜਾ ਜੀ ਉਹ ਬਣ ਸਕਦਾ ਜੀ। ਮੁੱਖ ਮੰਤਰੀ ਹੋਰਾਂ ਨੇ ਘੱਟੋ ਘੱਟ ਜਿਹੜਾ ਜੀ ਸਮਰਥਨ ਮੁੱਲ ਦੇ ਉੱਤੇ 100 ਰੁਪਇਆ ਪ੍ਰਤੀ ਕੁਇੰਟਲ ਰਿਆਇਤ ਮੁਹੱਈਆ ਕਰਾਉਣ ਦੇ ਵਾਸਤੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ। ਉਹਦੇ ਵਿੱਚ ਉਹ ਇਹ ਕਹਿ ਸਕਦੇ ਆ, ਵੈਸੇ ਚਾਂਸਸ ਤਾਂ ਘੱਟ ਨੇ ਜੇ ਕੇਂਦਰ ਦੀ ਸਰਕਾਰ ਤੋਂ ਇਸ ਤਰ੍ਹਾਂ ਦਾ ਕੁਝ ਮਿਲਦਾ ਕਿ ਉਹ ਪਰਾਲੀ ਦੇ ਵਾਸਤੇ ਜਿਹੜਾ ਉਹ ਵਰਤਿਆ ਜਾਵੇ। ਇਹ ਵੀ ਦੱਸੀਏ ਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਜੀ ਇਹ ਅਸਲ ਦੇ ਵਿੱਚ ਸਖਤੀ ਉਹਦੀ ਆ, ਉਹਨੇ ਸੂਬਿਆਂ ਦੀਆਂ ਸਰਕਾਰਾਂ ਖਾਸ ਤੌਰ ਦੇ ਉੱਤੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਨੂੰ ਜਿਹੜਾ ਜੀ ਇਸ ਵਾਰੀ ਕਾਫੀ ਸਖਤੀ ਜਿਹੜੀ ਹੈ ਇਸ ਮਸਲੇ ਦੀ ਹੋਈ ਹੈ ਕਿ ਜੇ ਪਰਾਲੀ ਖੜੀ ਤਾਂ ਇੱਥੋਂ ਦੀਆਂ ਸੂਬੇ ਦੀਆਂ ਸਰਕਾਰਾਂ ਜਿਹੜੀਆਂ ਜੀ ਉਹ ਜਵਾਬ ਦੇ ਹੋਣਗੀਆਂ। ਤੇ ਜਿਹੜੀ ਸਰਕਾਰ ਹੈ ਜੀ ਪੰਜਾਬ ਦੀ ਉਹਨੇ ਅੱਗੋਂ ਜਿਹੜਾ ਜਵਾਬਦੇਹ ਬਣਾ ਦਿੱਤਾ ਸਰਪੰਚਾਂ ਨੂੰ ਤੇ ਪੰਚਾਇਤਾਂ ਨੂੰ ਕਿ ਜੇ ਕਿਸੇ ਪਿੰਡ ਦੇ ਵਿੱਚ ਪਰਾਲੀ ਨੂੰ ਅੱਗ ਲੱਗਦੀ ਹੈ ਤਾਂ ਉਹਦਾ ਜਵਾਬ ਦੇ ਜਿਹੜਾ ਜੀ ਪੰਚਾਇਤ ਤੇ ਸਰਪੰਚ ਹੋਊਗਾ ਜੀ। ਤੇ ਅੱਗੇ ਆਪਾਂ ਕੇਂਦਰੀ ਵਿੱਤ ਮੰਤਰੀ ਦੀ ਜੇ ਗੱਲ ਕਰੀਏ ਤਾਂ ਉਹ ਆਪਣੇ ਦੇ ਨਿਸ਼ਾਨੇ ਤੇ ਇਸ ਲਈ ਜੀ ਜਿਵੇਂ ਜਿਵੇਂ ਹੁਣ ਦਿਨ ਜਿਹੜੇ ਆ ਜੀ ਉਹ ਬੀਤ ਰਹੇ ਆ, ਇਹ ਗੱਲ ਤਾਂ ਚੱਲ ਰਹੀ ਆ ਨਾ ਜੀ ਕਿ ਜਿਹੜਾ ਚੜ੍ਹਾਈ ਆ ਉਹ ਇੱਕ ਲੈਵਲ ਤੱਕ ਹੁੰਦੀ ਆ ਨਾ, ਉਸ ਤੋਂ ਬਾਅਦ ਜਿਹੜੀ ਆ ਫਿਰ ਉਤਰਾਈ ਸ਼ੁਰੂ ਹੋ ਜਾਂਦੀ ਆ। ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੋਣਾਂ ਜਿੱਤਣੀਆਂ ਸ਼ਾਇਦ ਉਹਦੀ ਸਭ ਤੋਂ ਉੱਪਰਲੀ ਚੜ੍ਹਾਈ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਸੀ। ਹੁਣ ਜਿਵੇਂ ABV ਜਿਹੜਾ ਇਹਦਾ ਸਟੂਡੈਂਟ ਵਿੰਗ ਹੈ ਉਹਦੀ ਥਾਂ ਥਾਂ ਦੇ ਉੱਤੇ ਜਿਹੜੀ ਹਾਰ ਹੋਈ ਹੈ ਇਹਨੂੰ ਉਤਰਾਈ ਦੇ ਰੂਪ ਦੇ ਵਿੱਚ ਜਿਹੜਾ ਜੀ ਹੋਇਆ ਜਾ ਰਿਹਾ। ਹੁਣ ਜਿਹੜਾ ਦੂਜੇ ਪਾਸੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੀਆਂ ਪਾਲਿਸੀਜ਼ ਜਿਹੜੀਆਂ ਨੇ ਉਹਦੇ ਵੀ ਆਲੋਚਨਾ ਵੱਡੇ ਪੱਧਰ ਦੇ ਉੱਤੇ ਹੋਣੀ ਸ਼ੁਰੂ ਹੋ ਗਈ ਹੈ। ਬੇਸ਼ੱਕ ਇਹ ਪਹਿਲਾਂ ਦਬਵੀਂ ਸੁਰ ਦੇ ਵਿੱਚ ਸੀ, ਪਰ ਜਿਉਂ-ਜਿਉਂ ਮੁਲਕ ਜਿਹੜਾ ਜੀ ਉਹ ਚੋਣਾਂ ਵੱਲ ਨੂੰ ਵਧੂਗਾ, ਭਾਵ ਕਿ ਨਵਾਂ ਵਰ੍ਹਾ ਜਿਹੜਾ ਸ਼ੁਰੂ ਹੋਊਗਾ, ਉਹਦੇ ਵਿੱਚ ਇਹ ਆਲੋਚਨਾਵਾਂ ਸ਼ਾਇਦ ਹੋਰ ਉੱਚੀ ਸੁਰ ਦੇ ਵਿੱਚ ਜਿਹੜੀਆਂ ਜੀ ਉਹ ਹੋਣ ਦੇ ਚਾਂਸਸ ਨੇ। ਇੱਕ ਅੰਗਰੇਜ਼ੀ ਦੀ ਅਖਬਾਰ ਦੇ ਵਿੱਚ ਇੱਕ ਵੱਡਾ ਆਰਟੀਕਲ ਜਿਹੜਾ ਜੀ ਉਹ ਛਪਿਆ ਕਿ ਹੁਣ ਮੇਰਾ ਬੋਲਣਾ ਬਣਦਾ ਸੀ। ਇਹ ਕਿਸੇ ਵਿਰੋਧੀ ਧਿਰ ਵਾਲੇ ਨੇ ਨਹੀਂ ਲਿਖਿਆ ਜੀ, ਇਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਜਿਹੜੇ ਕਿ ਸਾਬਕਾ ਫਾਈਨੈਂਸ ਮਿਨਿਸਟਰ ਵੀ ਜਿਹੜਾ ਜੀ ਉਹ ਰਹੇ ਨੇ, ਉਹਨਾਂ ਨੇ ਜਿਹੜਾ ਉਹ ਲਿਖਿਆ।
ਔਰ ਉਹਨਾਂ ਨੇ ਸਿੱਧਾ ਨਿਸ਼ਾਨਾ ਜਿਹੜਾ ਜੀ ਉਹ ਲਾਇਆ ਵਿੱਤ ਮੰਤਰੀ ਅਰੁਣ ਜੇਤਲੀ ਹੋਰਾਂ ਦੇ ਉੱਤੇ, ਔਰ ਬਹੁਤ ਤਕੜੀ ਲਾਪਾ ਜਿਹੜੀ ਹੈ ਜੀ ਇਹ ਕੀਤੀ ਆ। ਜੇ ਕਿਸੇ ਨੇ ਪੜ੍ਹਨਾ ਹੋਵੇ ਤਾਂ ਇੰਡੀਅਨ ਐਕਸਪ੍ਰੈਸ ਦੇ ਜਿਹੜਾ ਜੀ ਪੇਜ ਦੇ ਉੱਤੇ ਜਾ ਕੇ ਇਹ ਪੜ੍ਹਿਆ ਜਾ ਸਕਦਾ ਹੈ। ਯਸ਼ਵੰਤ ਸਿਨਹਾ ਹੋਰਾਂ ਦਾ ਜਿਹੜਾ ਜੀ ਇਹ ਆਰਟੀਕਲ ਹੈ। ਜੇ ਆਰਟੀਕਲ ਨੂੰ ਤੁਸੀਂ ਬਿਲਕੁਲ ਨੇੜੇ ਤੋਂ ਦੇਖੋ, ਇਹਨੂੰ ਘੋਖੋ, ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਬਾਗੀ ਸੁਰਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਉਹ ਵੱਡੀਆਂ ਹੋ ਰਹੀਆਂ ਨੇ। ਇਹਨੂੰ ਬੇਸ਼ੱਕ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਦੇ ਵਿੱਚ ਰਾਹੁਲ ਗਾਂਧੀ ਤੇ ਪੀ ਚਿਦੰਬਰਮ ਹੋਰੀ ਸ਼ਾਮਲ ਨੇ, ਉਹਨਾਂ ਨੇ ਵੀ ਕੁੱਦ ਕੇ ਜਿਹੜਾ ਜੀ ਉਹ ਲਿਆ। ਔਰ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਅਰਥ ਸ਼ਾਸਤਰ ਦੇ ਗਣਿਤ ਦੇ ਵਿੱਚ ਜਿਹੜਾ ਜੀ ਉਹ ਕੱਸ ਕੇ ਰਹਿ ਗਈ ਹੈ ਕੇਂਦਰ ਦੀ ਸਰਕਾਰ। ਜਿਹੜਾ ਇਹ ਆਰਟੀਕਲ ਆ ਇਹਦੇ ਵਿੱਚ ਡੀਮੋਨੇਟਾਈਜੇਸ਼ਨ ਜਿਹੜੀ ਨੋਟਬੰਦੀ ਹੋਈ ਸੀ ਉਹਦੇ ਉੱਤੇ ਤਕੜਾ ਨਿਸ਼ਾਨਾ ਲਾਇਆ ਗਿਆ, GST ਦੇ ਉੱਤੇ ਵੱਡਾ ਨਿਸ਼ਾਨਾ ਜਿਹੜਾ ਜੀ ਉਹ ਲਾਇਆ ਗਿਆ। ਇੱਥੋਂ ਤੱਕ ਜਿਹੜਾ ਜੀ ਹੁਣ ਕੁਝ ਮਾਹਰ ਕਹਿ ਰਹੇ ਆ ਕਿ ਪ੍ਰਧਾਨ ਮੰਤਰੀ ਬਾਰ-ਬਾਰ ਇਹ ਗੱਲ ਕਰਦੇ ਆ ਕਿ ਮੈਂ ਗਰੀਬੀ ਬਹੁਤ ਨੇੜਿਓਂ ਦੇਖੀ ਆ, ਤੇ ਇਹ ਕਿਹਾ ਜਾ ਰਿਹਾ ਜੀ ਕਿ ਉਹ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਕਿ ਹਰ ਬੰਦਾ ਜਿਹੜਾ ਇਸ ਮੁਲਕ ਦੇ ਵਿੱਚ ਰਹਿਣ ਵਾਲਾ ਉਹ ਗਰੀਬੀ ਇੰਨੀ ਨੇੜਿਓਂ ਵੇਖੇ ਜਿੰਨੀ ਨੇੜਿਓਂ ਉਹਨਾਂ ਨੇ ਜਿਹੜੀ ਆ ਜੀ ਵੇਖੀ ਆ। ਇਸ ਆਰਟੀਕਲ ਦਾ ਮੇਨ ਭਾਵ ਜਿਹੜਾ ਜੀ ਉਹ ਇਹ ਕਿਹਾ ਜਾ ਸਕਦਾ। ਇਹਦਾ ਇੱਕ ਦੂਸਰਾ ਪੱਖ ਵੀ ਹੈਗਾ ਜੀ। ਇਹ ਕਿਹਾ ਜਾ ਰਿਹਾ ਕਿ ਯਸ਼ਵੰਤ ਸਿਨਹਾ ਹੋਰੀ ਸੀਨੀਅਰ ਆਗੂ ਨੇ, ਉਹਨਾਂ ਤੋਂ ਜਿਹੜੀ ਇਹਨੂੰ ਐਕਚੁਅਲੀ BJP ਨੂੰ ਚਲਾਉਣ ਵਾਲੀ ਜਿਹੜੀ ਸੰਸਥਾ ਹੈ ਪਿਛਲੀ, ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਨਿਸ਼ਾਨਾ ਲਵਾਇਆ, ਕਿਉਂਕਿ ਇਹ ਲੱਗ ਰਿਹਾ ਕਿ ਇਹ ਭਾਂਡਾ ਜੇਕਰ ਭੰਨਿਆ ਜਾਊਗਾ ਚੋਣਾਂ ਤੋਂ ਪਹਿਲਾਂ ਤਾਂ ਵਿੱਤ ਮੰਤਰੀ ਅਰੁਣ ਜੇਤਲੀ ਹੋਰਾਂ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਭੰਨਿਆ ਜਾ ਸਕਦਾ ਹੈ ਅਗਲੇ ਕੁਝ ਮਹੀਨਿਆਂ ਦੇ ਦੌਰਾਨ। ਦੇਖੋ ਜੀ ਉਹਨਾਂ ਦੀਆਂ ਪਾਲਿਸੀਜ਼ ਗਲਤ ਸੀਗੀਆਂ, ਆਲੋ ਅਸੀਂ ਉਹਨਾਂ ਨੂੰ ਪਾਸੇ ਕਰਤਾ। ਜੀ ਬਿਲਕੁਲ। ਤੇ ਅੱਗੇ ਆਪਾਂ ਗੁਰਦਾਸਪੁਰ ਦੀ ਜੇ ਜਿਮਨੀ ਚੋਣ ਦੀ ਗੱਲ ਕਰੀਏ ਤਾਂ ਉੱਥੇ ਆਮ ਆਦਮੀ ਪਾਰਟੀ ਨੂੰ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ। ਕੋਈ ਥੋੜੇ ਜਿਹੇ ਅਜੀਬੋ ਗਰੀਬ ਹਾਲਾਤ ਤਾਂ ਜਿਹੜੇ ਆ ਗੁਰਦਾਸਪੁਰ ਦੀ ਚੋਣ ਦੇ ਬਣੇ ਹੋਏ ਆ। ਭਾਰਤੀ ਜਨਤਾ ਪਾਰਟੀ ਜਿਹੜੀ ਇਹਦੀ ਬਗਾਵਤ ਉਹਦੇ ਵਿੱਚ ਵੀ ਜਿਹੜੀ ਆ ਉਹ ਕਾਫੀ ਚੱਲ ਰਹੀ ਹੈ। ਸਵਰਨ ਸਲਾਰੀਆ ਹੋਰਾਂ ਨੂੰ ਜਿਹੜੇ ਨਾਰਾਜ਼ ਨੇ ਉਹਨਾਂ ਨੂੰ ਨਾਲ ਤੋਰਨਾ ਔਖਾ ਹੋ ਰਿਹਾ, ਕਿਉਂਕਿ BJP ਦੀ ਧੜੇਬੰਦੀ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ 2-3 ਜਗ੍ਹਾ ਦੇ ਉੱਤੇ ਬਣੀ ਹੋਈ ਹੈ। ਖੁੱਲ ਕੇ ਬੇਸ਼ੱਕ ਕੋਈ ਜਿਹੜਾ ਜੀ ਅਜੇ ਸਾਹਮਣੇ ਨਹੀਂ ਆ ਰਿਹਾ, ਪਰ ਉਹ ਤੋਰਨ 'ਚ ਅਸਫਲ ਹੋ ਰਹੇ ਨੇ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਵੇਂ ਕਿ ਇੱਥੋਂ ਰਿਟਾਇਰਡ ਸੁਰੇਸ਼ ਖਜੂਰੀਆ ਹੋਰਾਂ ਨੂੰ ਉਤਾਰਿਆ ਹੋਇਆ ਜੀ, ਇੱਥੇ ਉਹਨੂੰ ਬਗਾਵਤ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ, ਕਿਉਂਕਿ ਆਪਣੀ ਚੜ੍ਹਾਈ ਦੇ ਦੌਰਾਨ ਮਾਲਵੇ ਦੇ ਉੱਤੇ ਬਹੁਤਾ ਧਿਆਨ ਜਿਹੜਾ ਸੀਗਾ ਜੀ ਉਹ ਕੇਂਦਰਿਤ ਕੀਤਾ ਸੀਗਾ ਆਮ ਆਦਮੀ ਪਾਰਟੀ ਨੇ। ਉਹਨੂੰ ਮਾਲਵੇ ਦੇ ਵਿੱਚੋਂ ਵੱਡੇ ਹੁੰਗਾਰੇ ਦੀ ਜਿਹੜੀ ਉਹ ਉਮੀਦ ਸੀਗੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ। ਮਾਝੇ ਦੇ ਵਿੱਚ ਉਹਨੇ ਜਿਹੜੇ ਜੀ ਜਿਹੜੀ ਰਹਿੰਦ ਖੂੰਹਦ ਸੀ ਬਹੁਤੀ ਉਹ ਇਕੱਠੀ ਕੀਤੀ ਹੋਈ ਸੀ। ਜਿਹੜੇ ਕੱਢੇ ਛੱਡੇ ਨੇਤਾ ਸੀਗੇ ਉਹਨਾਂ ਦੇ ਉੱਤੇ ਉਹਨੇ ਟੇਕ ਜਿਹੜੀ ਉਹ ਰੱਖੀ ਪਿਛਲੀਆਂ ਚੋਣਾਂ ਦੇ ਦੌਰਾਨ, ਔਰ ਉਹਨਾਂ ਨੇ ਸਮੇਂ-ਸਮੇਂ ਸਿਰ ਜਿਹੜਾ ਸੀਗਾ ਜੀ ਉਹ ਧੋਖਾ ਕਹਿ ਲਓ ਕਿ ਦਿੱਤਾ, ਔਰ ਉਹੀ ਕੁਝ ਜਿਹੜਾ ਜੀ ਇੱਕ ਵਾਰੀ ਫੇਰ ਜਿਹੜਾ ਮਾਝੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਬੇਸ਼ੱਕ ਪਿਛਲੇ ਦਿਨਾਂ ਤੋਂ ਇਹ ਗੱਲ ਵੀ ਜਿਹੜੀ ਹੈ ਜੀ ਚੱਲਦੀ ਰਹੀ ਆ ਕਿ ਜਿਹੜੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਕਿ ਸਾਬਕਾ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ, ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਲਾਂਭੇ ਕਰ ਦਿੱਤਾ ਗਿਆ ਸੀਗਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਉਹ ਕਾਂਗਰਸ ਦਾ ਹੱਥ ਜਿਹੜਾ ਜੀ ਉਹ ਫੜ ਸਕਦੇ ਨੇ। ਦੂਸਰਾ ਚਰਚਾ ਜਿਹੜਾ ਜੀ ਉਹ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦਾ ਵੀ ਚੱਲਦਾ ਰਿਹਾ ਕਿ ਉਹ ਵੀ ਕਾਂਗਰਸ ਦੇ ਪੰਜੇ ਦੇ ਉੱਤੇ ਜਾ ਸਕਦੇ ਆ। ਹਾਲਾਂਕਿ ਹੁਣ ਗੁਰਪ੍ਰੀਤ ਸਿੰਘ ਘੁੱਗੀ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਇਹਦੇ ਸੰਬੰਧੀ ਸਪਸ਼ਟੀਕਰਨ ਦਿੱਤਾ। ਉਹ ਪਹਿਲੀ ਵਾਰੀ ਬੋਲੇ ਆ ਕਿ ਉਹ ਕਿਸੇ ਪਾਰਟੀ ਦੇ ਨਾਲ ਨਹੀਂ ਜਾ ਰਹੇ, ਉਹ ਆਪਣੇ ਕੰਮ ਦੇ ਵਿੱਚ ਜਿਹੜਾ ਜੀ ਉਹ ਬਿਜ਼ੀ ਨੇ, ਇਹ ਉਹਨਾਂ ਨੇ ਕਿਹਾ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਅਜੇ ਇਹਦੇ ਉੱਤੇ ਕੋਈ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਦਿੱਤਾ। ਗੁਰਦਾਸਪੁਰ ਦੇ ਵਿੱਚ ਜਿਹੜਾ ਕਮਲਪ੍ਰੀਤ ਸਿੰਘ ਕਾਕੀ ਆ, ਜਿਹਨੂੰ ਕਨਵੀਨਰ ਮਾਝਾ ਜ਼ੋਨ ਦਾ ਬਣਾਤਾ ਸੀਗਾ, ਸਭ ਨੂੰ ਪਤਾ ਸੀਗਾ ਜੀ ਕਿ ਉਹ ਜਿਹੜਾ ਆਪਣੇ ਬਿਕਰਮ ਸਿੰਘ ਮਜੀਠੀਆ ਜੀ ਉਹਦਾ ਨੇੜਲਾ, ਪਾਰਟੀ ਨੇ ਪਤਾ ਸੀਗਾ, ਫਿਰ ਵੀ ਉਹਨੇ ਮਾਝਾ ਜ਼ੋਨ ਦਾ ਜਿਹੜਾ ਸੀਗਾ ਉਹਨੂੰ ਕਨਵੀਨਰ ਲਾਤਾ। ਉਹ ਜਿਹੜਾ ਜੀ ਛੱਡ ਗਿਆ ਪਾਰਟੀ ਟਿਕਟ ਦੇਣ ਦੇ ਨਾ ਦੇਣ ਦੇ ਉਹਨੂੰ ਰੋਸ ਦੇ ਵਜੋਂ, ਤੇ ਹੁਣ ਪਾਰਟੀ ਕਹਿੰਦੀ ਜੀ ਅਸੀਂ ਤਾਂ ਉਹਨੂੰ ਪਹਿਲਾਂ ਹੀ ਜਿਹੜਾ ਨੋਟਿਸ ਸੀਗਾ ਉਹ ਜਾਰੀ ਕੀਤਾ ਹੋਇਆ ਸੀਗਾ। ਜਦੋਂ ਇਹਨੂੰ ਕਾਕੀ ਨੂੰ ਬਣਾਇਆ ਜਾ ਰਿਹਾ ਸੀਗਾ ਤੇ ਮਾਝੇ ਖੇਤਰ ਦੇ ਜਿਹੜੇ ਲੋਕ ਪਾਰਟੀ ਨਾਲ ਜੁੜੇ ਹੋਏ ਆ ਉਹਨਾਂ ਨੇ ਉਦੋਂ ਹੀ ਪਾਰਟੀ ਨੂੰ ਅਗਾਊਂ ਜਿਹੜਾ ਦੀ ਇਹ ਗੱਲ ਆਖੀ ਸੀਗੀ ਕਿ ਇਹਨੂੰ ਤੁਸੀਂ ਮਾਝਾ ਜ਼ੋਨ ਦਾ ਕਨਵੀਨਰ ਜਿਹੜਾ ਲਾ ਰਹੇ ਹੋ, ਇਹ ਬੰਦਾ ਤੁਹਾਡੇ ਨਾਲ ਜਿਹੜਾ ਉਹ ਤੁਰੂਗਾ ਨਹੀਂ। ਉਦੋਂ ਪਾਰਟੀ ਨੇ ਕੁਝ ਵੀ ਜਿਹੜਾ ਜੀ ਉਹ ਸੁਣਿਆ ਨਹੀਂ। ਹੁਣ ਉਹਨੂੰ ਜਿਹੜਾ ਇੱਥੋਂ ਭੁਗਤਣਾ ਪੈ ਰਿਹਾ ਕਿ ਜਿਹੜਾ ਕਾਕੀ ਆ ਉਹਨੇ ਖਬਰਾਂ ਇਸ ਪੱਖੋਂ ਬਣਾਈਆਂ ਨੇ ਕਿ ਉਹਨੇ ਪਾਰਟੀ ਜਿਹੜੀ ਆ ਉਹ ਛੱਡ ਦਿੱਤੀ ਹੈ। ਬੇਸ਼ੱਕ ਜਿਹੜੀ ਸੂਬਾਈ ਜਿਹੜੀ ਲੀਡਰਸ਼ਿਪ ਆ ਉਹ ਕੁਝ ਵੀ ਕਹੀ ਜਾਵੇ, ਪਰ ਇਹਦਾ ਝਟਕਾ ਤਾਂ ਜਿਹੜਾ ਜੀ ਉਹਨੂੰ ਉੱਥੋਂ ਲੱਗ ਰਿਹਾ, ਔਰ ਉਹਨੂੰ ਆਪਣਿਆਂ ਦੇ ਵੱਲੋਂ ਜਿਹੜੀ ਬਗਾਵਤ ਹੈ ਉਹਦਾ ਸਾਹਮਣਾ ਕਰਨਾ ਪੈ ਰਿਹਾ।
ਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ 11 ਦੇ ਕਰੀਬ ਜਿਹੜੇ ਉਮੀਦਵਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਰਹਿ ਗਏ ਨੇ, ਜਿਨ੍ਹਾਂ ਦੇ ਕਿ ਨਾਮਜ਼ਦਗੀਆਂ ਜਿਹੜੇ ਵਾਪਸ ਲੈਣ ਦੀ ਤਰੀਕ ਲੰਘ ਚੁੱਕੀ ਹੋਈ ਆ, ਔਰ ਇਹਨਾਂ ਨੂੰ ਹੁਣ ਬਕਾਇਦਾ ਜਿਹੜੇ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਜੀ। ਤੇ ਅੱਗੇ ਗੱਲ ਕਰਦੇ ਹਾਂ, ਸੌਦਾ ਸਾਧ ਦੇ ਡੇਰੇ ਦੀਆਂ ਫੈਕਟਰੀਆਂ ਦੀ ਬਿਜਲੀ ਕੱਟ ਦਿੱਤੀ ਗਈ, ਨੇਰ ਕਰ ਦਿੱਤਾ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਕਈ ਕੁਛ ਚੱਲੀ ਜਾ ਰਿਹਾ। ਇੱਕ ਤਾਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਨੇ ਕੱਲ ਸ਼ਿਕੰਜਾ ਹੋਰ ਕੱਸਿਆ ਜੀ ਇਸ ਮਾਮਲੇ ਦੇ ਉੱਤੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਜਿਹੜੀ ਸੀ ਉਹਦੀ ਸੁਣਵਾਈ ਕਰਦਿਆਂ ਹੋਇਆਂ ਇੱਕ ਤਾਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਹੁਕਮ ਕੀਤੇ ਆ, ਦੂਸਰੇ ਹੁਕਮ ਜਿਹੜੇ ਆ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕੀਤੇ, ED ਨੂੰ। ਇਹ ਕਿਹਾ ਕਿ ਇਹ ਦੋਵੇਂ ਏਜੰਸੀਆਂ ਜਿਹੜੀਆਂ ਨੇ ਇਹ ਡੇਰੇ ਵਾਲੇ ਦੀ ਪ੍ਰਾਪਰਟੀ ਦਾ ਸਾਰਾ ਹਿਸਾਬ ਕਿਤਾਬ ਲਾਉਣ ਕਿ ਕਿੰਨੇ ਉਹਦੀ ਪ੍ਰਾਪਰਟੀ ਹੈ ਪੰਜਾਬ ਤੇ ਹਰਿਆਣੇ ਦੇ ਵਿੱਚ। ਦੋ ਜਿਹੜਾ ਜੀ ਇਹਦੇ ਸੰਬੰਧੀ ਕਮੇਟੀਆਂ ਬਣਾਉਣ ਦੀ ਗੱਲ ਆਖੀ ਗਈ ਆ, ਇੱਕ ਤਾਂ ਹਰਿਆਣੇ ਦੇ ਵਿੱਚ, ਦੂਸਰਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ। ਇਹ ਕਿਹਾ ਗਿਆ ਜੀ ਕਿ ਇਹ ਪੂਰੀ ਛਾਣਬੀਣ ਕਰਕੇ ਇਹਦੀ ਕਾਪੀ ਜਿਹੜੀ ਆ ਜੀ ਹਾਈ ਕੋਰਟ ਦੇ ਵਿੱਚ ਵੀ ਦਾਖਲ ਕਰਾਉਣ ਤੇ ਸਰਕਾਰ ਨੂੰ ਵੀ ਜਿਹੜਾ ਉਹ ਦੇਣ, ਕਿਉਂਕਿ ਇਹ ਹੁਣ ਜਿਹੜੀਆਂ ਗੱਲਾਂ ਸਭ ਕੁਝ ਸਾਹਮਣੇ ਆ ਰਿਹਾ ਜੀ ਕਿ ਇੱਥੇ ਬੇਨਿਯਮੀਆਂ ਜਿਹੜੀਆਂ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਵੱਡੀਆਂ ਕੀਤੀਆਂ ਗਈਆਂ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਸੀਗੀ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਇੱਕ ਕੋਈ ਹੈਂਗਰ ਜਿਹੜਾ ਹੈ ਛੋਟਾ ਏਅਰਪੋਰਟ ਉਹ ਲੈਣ ਦੀ ਗੱਲ ਜਿਹੜੀ ਉਹ ਚੱਲ ਰਹੀ ਸੀ। ਸ਼ਾਇਦ ED ਨੂੰ ਇਸ ਕਰਕੇ ਇਨਵੋਲਵ ਕੀਤਾ ਵੀ ਇੱਥੋਂ ਜਿਹੜਾ ਪੈਸਾ ਉਹ ਬਾਹਰਲੇ ਮੁਲਕਾਂ ਦੇ ਵਿੱਚ ਕਿਵੇਂ ਕੱਢਿਆ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਆਪਣੇ ਤੌਰ ਦੇ ਉੱਤੇ ਜਿਹੜੀ ਹੈ ਜੀ ਇਹਦੀ ਜਾਂਚ ਕਰੂਗੀ। ਬਿਜਲੀ ਬਿੱਲ ਜਿਹੜੇ ਉਹਦੀ ਅਦਾਇਗੀ ਨਾ ਕੀਤੇ ਜਾਣ ਦੇ ਉੱਤੇ, ਕਿਉਂਕਿ ਜਿਹੜਾ ਡੇਰਾ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਕਿ ਉਹਦੇ ਅਕਾਊਂਟ ਜਿਹੜੇ ਸੀਜ਼ ਹੋਏ ਆ, ਇੱਕ ਅੱਧਾ ਅਕਾਊਂਟ ਖੋਲਿਆ ਜਾਵੇ ਤਾਂ ਕਿ ਉਹ ਆਪਣੇ ਖਰਚੇ ਵਗੈਰਾ ਪੂਰੇ ਕਰ ਸਕਣ। ਇਹ ਵੀ ਕਿਹਾ ਜਾ ਰਿਹਾ ਜੀ ਕਿ 500 ਕੁਇੰਟਲ ਦੇ ਕਰੀਬ ਆਟਾ ਪਿਆ ਉੱਥੇ, ਹੁਣ ਸਸਤੇ ਭਾਅ ਦੇ ਉੱਤੇ ਆਟਾ ਜਿਹੜਾ ਜੀ ਉਹ ਵੇਚਿਆ ਜਾ ਰਿਹਾ ਡੇਰੇ ਦੇ ਵੱਲੋਂ ਤਾਂ ਕਿ ਖਰਚੇ ਜਿਹੜੇ ਆ ਉਹ ਤੋਰੇ ਜਾ ਸਕਣ। ਜਿਹੜੀ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ ਡੇਰਾ ਸਰਸਾ ਦੇ ਵਿੱਚ ਚੱਲ ਰਹੀਆਂ 21 ਉਦਯੋਗਿਕ ਇਕਾਈਆਂ ਦੇ ਬਿਜਲੀ ਕਨੈਕਸ਼ਨ ਜਿਹੜੇ ਆ ਜੀ ਉਹ ਕੱਟ ਦਿੱਤੇ ਆ। ਬਿਜਲੀ ਨਿਗਮ ਦੇ ਕਰੀਬ ਇਹਨਾਂ ਨੇ ਪੌਣੇ 29 ਲੱਖ ਰੁਪਏ 28,75,000 ਰੁਪਏ ਦੇ ਬਿੱਲ ਜਿਹੜੇ ਆ ਉਹ ਭਰੇ ਨੇਗੇ। ਸਭ ਤੋਂ ਵੱਧ 13,74,000 ਰੁਪਏ ਦਾ ਬਕਾਇਆ ਡੇਰਾ ਸਰਸਾ ਦੇ ਵਿੱਚ ਚੇਅਰਮੈਨ ਦੇ ਨਾਂ ਤੇ ਚੱਲ ਰਿਹਾ ਕਨੈਕਸ਼ਨ ਹੈ। ਡੇਰਾ ਸਰਸਾ ਮੈਨੇਜਮੈਂਟ ਦੇ ਵੱਲੋਂ ਚਲਾਇਆ ਜਾ ਰਿਹਾ ਸ਼ਾਹ ਸਤਨਾਮ ਸੁਪਰ ਸਪੈਸ਼ਲਿਟੀ ਹਸਪੀਟਲ, ਜਿਹਦੇ ਵਿੱਚ 1,76,000 ਰੁਪਏ ਦਾ ਬਿੱਲ ਜਿਹੜਾ ਜੀ ਉਹਨੇ ਦੇਤਾ, ਜਿਸ ਤੋਂ ਬਾਅਦ ਬਿਜਲੀ ਦਾ ਕਨੈਕਸ਼ਨ ਨਹੀਂ ਕੱਟਿਆ ਗਿਆ ਹਸਪਤਾਲ ਦਾ। ਸਿਰਫ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਇਹਦੀ ਸਜ਼ਾ ਹੋਣ ਤੋਂ 1 ਮਹੀਨੇ ਦੇ ਵਿੱਚ ਡੇਰੇ ਦਾ ਪੂਰਾ ਪ੍ਰਬੰਧ ਜਿਹੜਾ ਜੀ ਉਹ ਲੀਹੋਂ ਲੱਥ ਗਿਆ। ਡੇਰੇ ਦੇ ਵਿੱਚ ਕੁਝ ਸੇਵਾਦਾਰ ਜਿਹੜੇ ਬਚੇ ਆ, ਕਾਰਖਾਨੇ, ਦੁਕਾਨਾਂ, ਹੋਟਲ, ਰੈਸਟੋਰੈਂਟ ਸਭ ਕੁਝ ਬੰਦ ਪਿਆ, ਔਰ ਜਿਹੜੇ ਇੱਥੋਂ ਘਰੇਲੂ ਤੇ ਉਦਯੋਗਿਕ ਇਕਾਈਆਂ ਦੇ ਬਿੱਲ ਜਿਹੜੇ ਆ ਉਹ ਨਹੀਂ ਭਰੇ ਜਾ ਰਹੇ ਬਿਜਲੀ, ਜਿਹਦੇ ਕਰਕੇ ਬਿਜਲੀ ਨਿਗਮ ਨੇ ਜਿਹੜਾ ਜੀ ਉਹ ਕਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਆ। ਮੈਂ ਵੀ ਦੱਸਦਾ ਜੀ ਕਿ ਏਦਾਂ ਦਾ ਦਾਅਵਾ ਵੀ ਕੀਤਾ ਜਾ ਰਿਹਾ ਸੀਗਾ ਜੀ ਸਾਡੇ ਕੋਲ ਤਾਂ ਬਿਜਲੀ ਆਪਣੀ ਅੰਦਰ ਬਹੁਤ ਹੈ, ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਗੀ। ਇਹ ਦਾਅਵਾ ਠੀਕ ਉਸੇ ਤਰੀਕੇ ਦਾ ਸੀਗਾ ਜਿਵੇਂ ਕਿਹਾ ਜਾ ਰਿਹਾ ਸੀਗਾ ਜੀ ਕਿ ਮੇਰੇ ਫਾਲੋਅਰ ਤਾਂ 15 ਕਰੋੜ ਨੇ ਮੁਲਕ ਦੇ ਵਿੱਚ। ਸੋ ਇਹ ਦਾਅਵੇ ਜਿਹੜੇ ਆ ਜੀ ਇਹ ਐਵੇਂ ਬਿਲਕੁਲ ਖੋਖਲੇ ਸਿੱਧ ਹੋਏ ਆ। ਔਰ ਜਿਹੜੇ ਲੋਕ ਕਹਿੰਦੇ ਸੀਗੇ ਜਾਂ ਜਿਹੜੇ ਰਾਜਨੀਤਿਕਾਂ ਦੇ ਕੁਝ ਬਿਆਨ ਜਿਹੜੇ ਅਜੇ ਵੀ ਇਹਨਾਂ ਦੇ ਪੱਖ 'ਚ ਆਉਂਦੇ ਸੀਗੇ ਵੀ ਸ਼ਾਇਦ ਉੱਥੇ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਠੀਕ ਠਾਕ ਚੱਲਣ ਲੱਗ ਜਾਣਾ ਤੇ ਉਹਨਾਂ ਨੂੰ ਵੋਟਾਂ ਦੀ ਖੈਰ ਫੇਰ ਪਊਗੀ, ਉਹਨਾਂ ਦੇ ਵਾਸਤੇ ਜਿਹੜਾ ਜੀ ਇਹ ਝਟਕਾ ਕਿਹਾ ਜਾ ਸਕਦਾ ਹੈ ਕਿ ਸਾਰਾ ਕੁਝ ਜਿਹੜਾ ਜੀ ਉਹ ਲੀਹ ਤੋਂ ਲੱਥ ਗਿਆ ਕੰਪਲੀਟਲੀ। ਔਰ ਵਿਪਾਸਨਾ ਜਿਹੜੀ ਉਹਦੇ ਤੋਂ ਪੁੱਛਗਿੱਛ ਜਿਹੜੇ ਤਰੀਕੇ ਦੇ ਨਾਲ ਹੋ ਰਹੀ ਹੈ, ਇਹ ਕਿਹਾ ਜਾ ਰਿਹਾ ਜੀ ਕਿ ਉਹ ਵੀ ਸਿੱਟ ਜਿਹੜੀ ਹੈ ਜੀ ਉਹਦੇ ਅੜਿੱਕੇ ਦੇ ਵਿੱਚ ਆ ਸਕਦੀ ਹੈ। ਉਹਦਾ ਪ੍ਰਮੁੱਖ ਕਾਰਨ ਇਹ ਹੈ 25 ਲੋਕ ਜਿਹੜੇ ਲਾਪਤਾ ਹੋਏ ਸੀਗੇ ਡੇਰੇ ਦੇ ਵਿੱਚ, ਉਹਦੇ ਬਾਰੇ ਦੇ ਵਿੱਚ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ ਇੱਕ ਸੁਣਵਾਈ ਕਰਦਿਆਂ ਹੋਇਆ ਇਹ ਕਿਹਾ ਕਿ ਸਿੱਟ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਇਹਨਾਂ 25 ਲਾਪਤਾ ਹੋਏ ਲੋਕਾਂ ਦੇ ਬਾਰੇ ਦੇ ਵਿੱਚ ਵੀ ਛਾਣਬੀਣ ਕਰੇ ਤੇ ਪੁੱਛਗਿੱਛ। ਦੇਖੋ ਜੀ ਛਾਣਬੀਣ ਕਿਸ ਤਰ੍ਹਾਂ ਦੀ ਹੁੰਦੀ ਆ, ਪਰ ਜਿਸ ਤਰ੍ਹਾਂ ਉਹਨੇ ਖਿਲਾਰਿਆ ਲੱਗਦਾ ਨਹੀਂ ਕਿ ਮੁੜ ਕੇ ਉੱਥੇ ਕੋਈ ਬਾਸਾ ਹੋਊਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਇੱਕ ਪੱਤਰਕਾਰ ਤੇ ਉਸ ਦੀ ਮਾਂ ਦਾ ਚੰਡੀਗੜ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਕਤਲ ਦਾ ਸ਼ੱਕ ਉਸ ਦੇ ਨੇੜਲੇ ਰਿਸ਼ਤੇਦਾਰਾਂ ਤੇ। ਸੀਨੀਅਰ ਪੱਤਰਕਾਰ KJ ਸਿੰਘ ਤੇ ਉਹਨਾਂ ਦੀ ਮਾਂ ਜਿਹੜੀ ਬੜੀ ਬੇਰਹਿਮੀ ਦੇ ਨਾਲ ਇਹਨਾਂ ਦਾ ਕਤਲ ਕੀਤਾ ਗਿਆ ਸੀਗਾ ਜੀ। ਪੁਲਿਸ ਦੀ ਜਾਂਚ ਜਿਹੜੀ ਆ ਉਹ ਪਰਿਵਾਰ ਦੇ ਨੇੜਲੇ ਰਿਸ਼ਤੇਦਾਰਾਂ ਦੇ ਆਲੇ ਦੁਆਲੇ ਜਿਹੜੀ ਆ ਜੀ ਉਹ ਘੁੰਮ ਰਹੀ ਆ। ਹਾਲਾਂਕਿ ਅਜੇ ਪੁਲਿਸ ਜਿਹੜੀ ਆ ਜੀ ਇਹਦੇ ਸੰਬੰਧੀ ਕੁਝ ਖੁਲਾਸਾ ਨਹੀਂ ਕਰ ਰਹੀ। KJ ਸਿੰਘ ਤੇ ਉਹਨਾਂ ਦੀ ਮਾਤਾ ਦਾ ਅੱਜ ਜਿਹੜਾ ਜੀ ਭੋਗ ਹੈ, ਔਰ ਇਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਇਸ ਮਾਮਲੇ ਦੇ ਉੱਤੇ ਖੁਲਾਸਾ
ਕਰ ਸਕਦੀ ਹੈ ਭੋਗ ਤੋਂ ਬਾਅਦ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਪਰਿਵਾਰਕ ਮੈਂਬਰਾਂ ਤੇ ਕਰੀਬੀ ਦੋਸਤਾਂ ਤੋਂ ਪਿਛਲੇ 3 ਦਿਨਾਂ ਤੋਂ ਲਗਾਤਾਰ ਪੁਲਿਸ ਜਿਹੜੀ ਹੈ ਜੀ ਉਹ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੀ ਜਾਂਚ ਉਸ ਬੰਦੇ ਦੇ ਉੱਤੇ ਲੱਗੀ ਹੋਈ ਆ ਜਿਹੜਾ ਕਤਲ ਵਾਲੇ ਦਿਨ ਸ਼ਾਮ ਨੂੰ KJ ਸਿੰਘ ਨੂੰ ਮਿਲਿਆ ਸੀਗਾ। ਪੁਲਿਸ ਨੂੰ ਇਹ ਲੱਗ ਰਿਹਾ ਕਿ ਜਿਹੜੇ ਵਿਅਕਤੀ ਨੇ KJ ਸਿੰਘ ਦੇ ਨਾਲ ਕਤਲ ਵਾਲੇ ਦਿਨ ਸ਼ਾਮ ਨੂੰ ਮਿਲਣ ਦੀ ਯੋਜਨਾ ਬਣਾਈ ਸੀ, ਉਹ ਪਹਿਲਾਂ ਸਾਰੇ ਕਤਲ ਦੀ ਯੋਜਨਾ ਤਿਆਰ ਕਰ ਚੁੱਕਾ ਹੋਇਆ ਸੀਗਾ। ਔਰ ਪੁਲਿਸ ਦੇ ਮੁਤਾਬਕ KJ ਸਿੰਘ ਦੇ ਘਰ ਉਹ ਬੰਦਾ ਦਾਖਲ ਹੋਇਆ ਔਰ ਹਥਿਆਰਿਆਂ ਦੇ ਨਾਲ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਪਹਾੜੇ ਦੇ ਕਾਤਲ ਜਿਹੜੇ ਆ ਉਹ ਲਿਆਂਦੇ ਗਏ ਸੀਗੇ। ਜਿਹੜੀ ਕੁਝ CCTV ਫੁਟੇਜ ਜਿਹੜੀ ਪੁਲਿਸ ਨੇ ਖੰਗਾਲੀ ਆ ਉਹਦੇ ਵਿੱਚੋਂ ਇਹ ਵੀ ਪਤਾ ਲੱਗਿਆ ਜੀ ਕਿ 2 ਜਾਣੇ ਜਿਹੜੇ ਆ ਉਹ ਕਾਰ ਦੇ ਵਿੱਚ ਗਏ ਆ ਤੇ ਇੱਕ ਜਣਾ ਜਿਹੜਾ ਉਹ ਮੋਟਰਸਾਈਕਲ ਦੇ ਉੱਤੇ ਗਿਆ ਜਿਹੜਾ ਜੀ ਉਹ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਬਿਲਕੁਲ ਨੇੜਲੇ ਦੇ ਕਿਸੇ ਦੇ ਕਤਲ ਹੋਣ ਦੇ ਦੋਸ਼ ਜਿਹੜੇ ਆ ਉਹ ਲੱਗ ਰਿਹਾ ਕਿ ਸੁਪਾਰੀ ਦੇ ਕੇ ਕਤਲ ਜਿਹੜਾ ਉਹ ਕਰਵਾਇਆ ਗਿਆ। ਫੋਨ ਕਾਲਾਂ ਦੀ ਜਿਹੜੀ ਜਾਂਚ ਹੈ ਜੀ ਉਹ ਕੀਤੀ ਗਈ ਹੈ। ਇਹਦੇ ਵਿੱਚ ਕਿਸੇ ਬਾਹਰਲੇ ਵਿਅਕਤੀ ਦੇ ਨਾਲ KJ ਸਿੰਘ ਹੋਰਾਂ ਦੀ ਗੱਲਬਾਤ ਨਹੀਂ ਹੋਈ, ਨੇੜਲੇ ਰਿਸ਼ਤੇਦਾਰਾਂ ਦੇ ਨਾਲ ਹੀ ਗੱਲਬਾਤ ਜਿਹੜੀ ਹੈ ਜੀ ਹੋਈ ਦੱਸੀ ਦੀ ਆ। KJ ਸਿੰਘ ਹੋਰਾਂ ਨੂੰ ਨੇੜਿਓਂ ਜਾਣਨ ਵਾਲੇ ਇਹ ਜਾਣਦੇ ਆ ਕਿ ਉਹ ਅਕਸਰ ਗੇਟ ਜਿਹੜਾ ਜੀ ਉਹ ਲੌਕ ਕਰਕੇ ਰੱਖਦੇ ਸੀ। ਕਤਲ ਜਿਹੜਾ ਉਹ ਰਾਤ ਦੇ ਸਮੇਂ ਹੋਇਆ, ਭਾਵ ਕਿ ਉਹਨਾਂ ਦਾ ਕੋਈ ਨੇੜਲਾ ਕਰੀਬੀ ਰਿਸ਼ਤੇਦਾਰ ਆਇਆ ਜਿਹਦੇ ਕਰਕੇ ਇਹ ਗੇਟ ਖੋਲਿਆ ਗਿਆ ਤੇ ਉਸੇ ਦੇ ਨਾਲ ਹੀ ਜਿਹੜੇ ਇਹ ਕਾਤਲ ਸੀਗੇ ਉਹਦੇ ਨਾਲ ਆਏ ਉਹ ਘਰ ਦੇ ਅੰਦਰ ਦਾਖਲ। ਇਹ ਵੀ ਕਿਹਾ ਜਾ ਰਿਹਾ ਜੀ ਕਿ KJ ਸਿੰਘ ਉਹਨਾਂ ਦਾ ਕਤਲ ਕਰਨ ਤੋਂ ਬਾਅਦ ਜਿਹੜੀ ਉਹਨਾਂ ਦੀ ਮਾਂ ਸੀਗੀ ਉਹਨੇ ਜਿਹੜਾ ਕਤਲ ਕਰਨ ਆਏ ਸੀ, ਜਿਹਦੇ ਕਰਕੇ ਮਾਂ ਨੂੰ ਵੀ ਗਲਾ ਘੁੱਟ ਕੇ ਦਿੱਤਾ ਗਿਆ ਸੀਗਾ। ਕਿਤੇ ਨਾ ਕਿਤੇ ਜਾਇਦਾਦ ਦੀ ਗੱਲ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਹੈ। ਸਿੰਘ ਹੋਰਾਂ ਦੀ ਜਾਇਦਾਦ ਜਿਹੜੀ ਹੈ ਜੀ ਉਹ ਚੰਡੀਗੜ੍ਹ ਦੇ ਨੇੜੇ ਤੇੜੇ ਦੱਸੀ ਦੀ ਹੈ। ਉਮੀਦ ਹੈ ਇਸ ਗੱਲ ਦੀ ਕਿ ਖੁਲਾਸਾ ਅੱਜ ਜਾਂ ਭਰ ਕੇ ਪੁਲਿਸ ਕਰ ਸਕਦੀ ਹੈ ਕਿ ਉਹਦੇ ਕਾਤਲ ਕੌਣ ਸਨ। ਬਿਲਕੁਲ ਜੀ, ਹੋਣਾ ਵੀ ਚਾਹੀਦਾ। ਕਿਸੇ ਦੀ ਜਾਨ ਮਾਲ ਦੀ ਕੋਈ ਹੈ ਹੀ ਨਹੀਂ ਕਿਸੇ ਨੂੰ। ਤੇ ਅੱਗੇ ਆਪਾਂ ਗੱਲ ਕਰਦੇ ਚੋਣਾਂ ਦੀ ਗੱਲ ਕਰਦੇ ਹਾਂ ਕਿ ਵੱਡੇ ਬਾਦਲ ਆ ਉਹ ਦੂਰ ਬਾਲਾਸਰ ਬੈਠ ਕੇ ਆਰਾਮ ਫਰਮਾ ਰਹੇ। ਬਿਲਕੁਲ ਜੀ, ਐਕਚੁਅਲੀ ਗੁਰਦਾਸਪੁਰ ਦੇ ਵਿੱਚ ਜਿਹੜੀ ਚੋਣ ਹੋ ਰਹੀ ਹੈ ਉੱਥੇ ਨਾ ਉਹ ਗਏ ਨੇ ਜੀ, ਨਾ ਉਹਨਾਂ ਦੇ ਜਾਣ ਦੀ ਉਮੀਦ ਜਿਹੜੀ ਹੈ ਜੀ ਉਹ ਦੱਸੀ ਦੀ ਹੈ। ਸੁਖਬੀਰ ਸਿੰਘ ਬਾਦਲ ਹੋਰੀ ਉੱਥੇ ਜਿਹੜਾ ਜੀ ਪ੍ਰਚਾਰ ਨੂੰ ਜ਼ਰੂਰ ਸੰਭਾਲ ਰਹੇ ਆ। ਸਾਬਕਾ ਮੁੱਖ ਮੰਤਰੀ ਜਿਹੜੇ ਜੀ ਉਹਨਾਂ ਨੇ ਜਿਹੜਾ ਹਰਿਆਣੇ ਦੇ ਵਿੱਚ ਫਾਰਮ ਬਣਾਇਆ ਹੋਇਆ 31 ਏਕੜ ਦੇ ਵਿੱਚ, ਇਹ ਮਹਿਲਨੁਮਾ ਫਾਰਮ ਹੈ, ਬਾਲਾਸਰ ਫਾਰਮ। ਐਕਚੁਅਲੀ ਇੱਕ ਵਾਰੀ ਇਹ ਚਰਚਾ ਦਾ ਵਿਸ਼ਾ ਉਦੋਂ ਬਹੁਤਾ ਬਣਿਆ ਸੀਗਾ ਜਦੋਂ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਨਾਲ ਤੋੜ ਵਿਛੋੜਾ ਹੋ ਗਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸੀ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਬਾਲਾਸਰ ਫਾਰਮ ਲੈ ਗਏ ਸੀਗੇ। ਉਦੋਂ ਜ਼ਿਆਦਾ ਇਹ ਚਰਚਾ ਦਾ ਵਿਸ਼ਾ ਬਣਿਆ ਸੀ। ਇੱਥੇ ਅੱਜ ਕੱਲ੍ਹ ਉਹ ਜਿਹੜਾ ਜੀ ਬਹਿ ਕੇ ਆਰਾਮ ਫਰਮਾ ਰਹੇ ਨੇ। ਜਿਹੜੇ ਨੇੜੇ ਤੇੜੇ ਰਹਿਣ ਵਾਲੇ ਆ ਉਹ ਕਹਿੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਉੱਥੇ ਜਿਹੜਾ ਜੀ ਉਹ ਸੈਰ ਕਰਦੇ ਨੇ ਤੇ ਜਿਹੜੇ ਹਰਿਆਣੇ ਦੇ ਚਿੱਬੜਾਂ ਦੀ ਚਟਨੀ ਵੀ ਉਹਨਾਂ ਨੂੰ ਬਹੁਤ ਪਸੰਦ ਹੈ। ਉਹ ਚਿੱਬੜ ਮੰਗਵਾ ਕੇ ਉਹਦੀ ਚਟਨੀ ਜਿਹੜੀ ਹੈ ਜੀ ਉਹ ਬਣਵਾ ਕੇ ਖਾ ਰਹੇ ਨੇ। ਤੇ ਰਾਜਸਥਾਨ ਦੀ ਖਿਚੜੀ ਜਿਹੜੀ ਹੈ ਜੀ ਉਹ ਬਣਾਉਣ ਦੇ ਵਾਸਤੇ ਉਚੇਚੇ ਤੌਰ ਦੇ ਉੱਤੇ ਜਿਹੜੇ ਆ ਜੀ ਬੋਟ ਲਿਆਂਦੇ ਗਏ ਆ ਤੇ ਬਾਜਰਾ, ਬਰਾਨੀ ਬਾਜਰਾ ਜਿਹੜਾ ਉਹ ਰਾਜਸਥਾਨ ਤੋਂ ਉਹਨਾਂ ਦੇ ਵਾਸਤੇ ਮੰਗਵਾਇਆ ਗਿਆ। ਇਹਦੀ ਖਿਚੜੀ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਇੱਕ ਵਾਰੀ ਖਾਧੀ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕੁੱਕ ਹੈ ਉਹਨੂੰ ਸਪੈਸ਼ਲੀ ਤੌਰ ਦੇ ਉੱਤੇ ਰਾਜਸਥਾਨ ਭੇਜਿਆ ਕਿ ਉਹ ਖਿਚੜੀ ਦੀ ਟ੍ਰੇਨਿੰਗ ਜਿਹੜੀ ਆ ਉਹ ਲੈ ਕੇ ਆਵੇ। ਤੇ ਫਿਰ ਉਹਨਾਂ ਨੇ ਕਿਤੇ ਰਬੜੀ ਜਿਹੜੀ ਹੈ ਜੀ ਉਹ ਖਾਧੀ ਪੀਤੀ ਹੈ ਤੇ ਰਬੜੀ ਦੀ ਟ੍ਰੇਨਿੰਗ ਵੀ ਉਹਨੂੰ ਦਵਾ ਕੇ ਤੇ ਅੱਜ ਕੱਲ੍ਹ ਆਰਾਮ ਜਿਹੜਾ ਜੀ ਉਹ ਫਰਮਾ ਰਹੇ ਨੇ ਬਾਲਾਸਰ ਫਾਰਮ ਦੇ ਵਿੱਚ। ਚਿੱਬੜਾਂ ਦੀ ਚਟਨੀ, ਜਿਹੜੀ ਰਬੜੀ ਤੇ ਖਿਚੜੀ ਜਿਹੜੀ ਹੈ ਜੀ ਉਹ ਖਾ ਕੇ। ਪੰਜਾਬ ਦੇ ਵਿੱਚ ਕੀ ਹੋ ਰਿਹਾ, ਪੰਜਾਬ ਦੇ ਕਿਸਾਨਾਂ ਦਾ ਜਿਹੜਾ ਜੀ ਉਹ ਕੀ ਹੋ ਰਿਹਾ, ਪੰਜਾਬ ਦੇ ਬਾਕੀ ਹਾਲਾਤ ਕਿਹੋ ਜਿਹੇ ਨੇ, ਉਹ ਬਿਲਕੁਲ ਉਹਦੇ ਤੋਂ ਹੋ ਕੇ ਆਰਾਮ ਫਰਮਾ ਰਹੇ ਨੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਬਲਤੇਜ ਪੰਨੂ ਜੀ ਦੱਸਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।